ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम। ਇਹ ਭਾਈ ਜਿਹੜੇ ਹਿੱਤੇ ਦੇ ਉੱਤੋਂ ਨੇ ਅਸੀਂ ਬਚਪਨ ਦੇ ਵਿੱਚ ਮਸਜਿਦਾਂ 'ਚ ਤੁਹਾਨੂੰ ਪਤਾ ਦੁਆ ਕਰਦੇ ਹੁੰਦੇ ਹਾਂ, ਯਾ ਅੱਲਾ ਕੋਸੋਵੋ, ਚੀਚੀਨੀਆ, ਬੋਸਨੀਆ, ਕਸ਼ਮੀਰ, ਫਲਸਤੀਨ, ਪਤਾ ਨਹੀਂ ਹੁਣ ਮੇਰੀ ਇਹ ਵੀਡੀਓ ਨਾਂ ਲੈਣ ਤੇ ਵੀ ਬਲਾਕ ਕਰ ਦੇਣ। ਇਹਨਾਂ ਨੂੰ ਆਜ਼ਾਦੀ ਅਤਾ ਫਰਮਾ। ਆਜ਼ਾਦੀ ਤਾਂ ਕੋਈ ਨਹੀਂ ਮਿਲੀ, ਅਸੀਂ ਬੁੱਢੇ ਹੋ ਚੱਲੇ ਹਾਂ। ਬਹਰਹਾਲ ਜੇ ਇਹ ਆਜ਼ਾਦ ਹੋ ਜਾਣ, ਹੋ ਵੀ ਜਾਣਗੇ ਇਨਸ਼ਾਅੱਲਾ। ਕੋਈ ਕੌਮ ਦੁਨੀਆ 'ਤੇ ਹਮੇਸ਼ਾ ਗੁਲਾਮ ਨਹੀਂ ਰਹਿ ਸਕਦੀ। ਇਹ ਆਜ਼ਾਦ ਹੋ ਜਾਣ ਕੱਲ੍ਹ ਨੂੰ ਇਹ ਆਖਣ ਜੀ ਹਿੰਦੀ ਜਿਹੜੀ ਹੈ ਉਹ ਤਰੱਕੀ ਵਾਸਤੇ ਜ਼ਰੂਰੀ ਹੈ, ਅਤੇ ਇਹਨਾਂ ਨੂੰ ਕੌਣ ਸਿਆਣਾ ਕਹੇਗਾ। ਇਹ ਕਹਿਣ ਕਸ਼ਮੀਰੀ ਜ਼ਬਾਨ ਮੁੱਕ ਜੇ, ਕੋਈ ਨਹੀਂ ਹੈ ਰਹੀ ਹੈ, ਲੇਕਿਨ ਜਿਹੜਾ ਨਾ ਹਿੰਦੀ ਜ਼ਰੂਰੀ ਹੈ ਤਰੱਕੀ ਵਾਸਤੇ। ਇਹ ਹੀ ਤੁਸੀਂ ਕਰ ਰਹੇ ਹੋ। ਤੁਸੀਂ ਆਜ਼ਾਦ ਹੋ ਗਿਆ, ਆਜ਼ਾਦ ਨਹੀਂ ਤੁਸੀਂ ਹੋਏ। ਤੁਹਾਡੀ ਹੁਕੂਮਤ ਜਦੋਂ ਮਰਜ਼ੀ ਉਹ ਬਦਲ ਦਿੰਦੇ ਨੇ। NRO ਮੁਸ਼ਰਫ ਨੇ ਜਿਨ੍ਹਾਂ ਬੰਦਿਆਂ ਨੂੰ ਦਿੱਤਾ ਸੀ, ਅੱਜ ਵੀ ਪਾਕਿਸਤਾਨ ਦੇ ਉੱਤੇ ਉਹੀ ਹੁਕਮਰਾਨ ਨੇ। 5000 ਬੰਦੇ ਵਿੱਚ 1000-1.5 ਮਰ ਗਿਆ ਹੋਣਾ, ਅੱਗੋਂ ਉਹਨਾਂ ਦੇ ਭਰਾ, ਚਾਚੇ, ਬਾਬੇ ਉਹ ਹੀ ਕਾਬਜ਼ ਨੇ। ਉਹ 5000 ਬੰਦਾ ਜਿਨ੍ਹਾਂ ਦੇ ਬੱਚੇ ਐਚੀਸਨ 'ਚ ਪੜ੍ਹਦੇ ਨੇ, ਲਾਹੌਰ ਗ੍ਰਾਮਰ 'ਚ ਪੜ੍ਹਦੇ ਨੇ, ਉਹੀ ਪਾਕਿਸਤਾਨ 'ਚ ਤਰੱਕੀ ਯਾਫਤਾ ਨੇ। ਬਾਕੀ 27 ਕਰੋੜ ਕੋਈ ਨਹੀਂ ਤਰੱਕੀ ਯਾਫਤਾ। ਬਾਕੀ 27 ਕਰੋੜ ਇਸ ਗੱਲਾਂ ਦੀਆਂ ਦਲੀਲਾਂ ਦਿੰਦਾ ਹੈ ਕਿ ਉਹ ਐਚੀਸਨ, ਲਾਹੌਰ ਗ੍ਰਾਮਰ ਕਾਬਜ਼ ਰਹਿਣ ਸਾਡੇ ਤੇ ਠੀਕ ਹੈ। ਸਾਡੀਆਂ ਜ਼ੁਬਾਨਾਂ ਮਰਦੀਆਂ ਰਹਿਣ, ਸਾਡੇ ਪਿੰਡਾਂ 'ਚ ਤਲੀਮ ਨਾ ਪਹੁੰਚੇ, ਤੇ ਉਹ ਠੀਕ ਹੈ। ਅਤੇ ਜਿੰਨੀ ਦੇਰ ਤੱਕ ਤੁਸੀਂ ਉਹਨਾਂ ਦੀ ਗੁਲਾਮੀ ਨੂੰ ਜਵਾਜ਼ ਦਿੰਦੇ ਰਹੋਗੇ, ਗੁਲਾਮ ਰਹੋਗੇ। ਜਦੋਂ ਤੁਸੀਂ ਪੰਜਾਬੀ, ਸਿੰਧੀ, ਪਸ਼ਤੋ, ਬਲੋਚੀ ਦੇ ਵਿੱਚ ਡਿਪਲੋਮੇ ਕਰਾਓਗੇ 3-3 ਸਾਲ ਦੇ ਵਿੱਚ, ਪਲੰਬਰੀ ਦਾ, ਜਿਹੜਾ ਨਾਈਆਂ ਦਾ, ਹਲਵਾਈਆਂ ਦਾ, ਜਿਹੜੇ ਵੀ ਹੁਨਰ ਨੇ ਤੁਹਾਡੇ, ਗੱਡੀਆਂ ਦਾ ਜਿਹੜਾ ਵੀ ਹੁਨਰ ਹੈ, ਉਹ ਆਪਣੀ ਜ਼ੁਬਾਨ 'ਚ ਸਿਖਾਓਗੇ। ਉਸ ਦਿਨ ਤਰੱਕੀ ਦਾ ਸਫ਼ਰ ਸ਼ੁਰੂ ਹੋਏਗਾ। ਜਿੱਦਣ ਤੁਸੀਂ ਆਪਣੇ ਬੱਚਿਆਂ ਨੂੰ ਆਪਣੀ ਜ਼ੁਬਾਨ 'ਚ ਸਿਖਾਓਗੇ, 3 ਸਾਲ ਦਾ ਡਿਪਲੋਮਾ, 3 ਸਾਲ ਉਹ ਕਰਨਗੇ, 3 ਸਾਲ ਦਾ ਤਜਰਬਾ ਹੋਏਗਾ। 6 ਸਾਲ ਬਾਅਦ ਪਾਕਿਸਤਾਨ ਚੀਜ਼ਾਂ ਐਕਸਪੋਰਟ ਕਰਨਾ ਸ਼ੁਰੂ ਕਰ ਦੇਗਾ, ਅਤੇ ਪਾਕਿਸਤਾਨ ਦਾ ਤਰੱਕੀ ਦਾ ਸਫ਼ਰ ਸ਼ੁਰੂ ਹੋਏਗਾ। ਜਿੰਨੀ ਦੇਰ ਆਪਣੇ ਬੱਚਿਆਂ ਨੂੰ ਹੁਨਰ ਨਹੀਂ ਸਿਖਾਓਗੇ, ਇੰਗਲਿਸ਼ ਨੂੰ ਰੱਟੇ ਮਰਵਾਉਂਦੇ ਰਹੋਗੇ, ਕੋਈ ਐਕਸਪੋਰਟ ਨਹੀਂ ਕਰ ਸਕੋਗੇ, ਕੋਈ ਹੁਨਰਮੰਦ ਨਹੀਂ ਪੈਦਾ ਹੋਣਗੇ, ਕਦੀ ਤਰੱਕੀ ਨਹੀਂ ਹੋਏਗੀ।